ਸੋ ਇਹ ਜਿਹੜਾ ਮਿਸਮੈਚ ਆ ਇਹਦਾ ਫਿਰ ਸੋਲਿਊਸ਼ਨ ਕੀ, ਇਹਦਾ ਕਰਨਾ ਕੀ ਆ? ਇਹਨੂੰ ਕਿਸ ਹਿਸਾਬ ਦੇ ਨਾਲ ਜਿਹੜਾ ਆ ਤੁਸੀਂ ਸਹੀ ਢੰਗ ਦੇ ਨਾਲ ਰਿਪਰੈਜ਼ੈਂਟ, ਕਈ ਵਾਰੀ ਪਤਾ ਵੀ ਨਹੀਂ ਹੁੰਦਾ ਵੀ ਅੱਛਾ ਇਦਾਂ ਆ, ਵੀ ਆਹ ਚੀਜ਼ ਕਰਨੀ ਸੀ ਜਾਂ ਇਹ ਕਰਨਾ ਆ। ਸੋ ਇਹ ਕੇਸ ਪੋਸੀਬਲ ਨੂੰ ਅੱਗੇ ਕਿੱਦਾਂ ਵਧਣਾ ਇਹਦੇ ਵਿੱਚ? ਸੋ ਆਬਵੀਅਸਲੀ ਜਿਹੜੀ ਆਪਣੀ ਡੀਐਮਵੀ ਦੀ ਐਪਲੀਕੇਸ਼ਨ ਆ, 2-4 ਇਹਦੇ ਨਾਲ ਹੋਰ ਮੁੱਦੇ ਜਿਹੜੇ ਡੀਐਮਵੀ ਦੇ ਆ ਜਾਂਦੇ ਆ। ਠੀਕ ਆ, ਜਿਹੜੇ ਲੋਕੀ ਆ ਰਹੇ ਆ ਉਹਨਾਂ ਨੂੰ ਕਾਹਲੀ ਬਹੁਤ ਆ ਕਿ ਛੇਤੀ ਛੇਤੀ ਟਰੱਕ ਤੇ ਚੜੀਏ, ਦੌਰ ਜਿਹੜਾ ਇੱਕ ਸੀਗਾ। ਠੀਕ ਆ ਜੀ ਜੀ। ਬੰਦਾ ਜਿਹੜਾ ਸਟੋਰ ਤੇ ਵੀ ਕੰਮ ਕਰ ਰਿਹਾ ਉਹਦੀ ਦਿਲਚਸਪੀ ਨਹੀਂ ਹੈਗੀ, ਮਤਲਬ ਈਵਨ ਐਜ਼ ਅ ਕਸਟਮਰ ਵੀ ਤੁਸੀਂ ਜਾਂਦੇ ਆ ਨਾ, ਬੰਦੇ ਦੀ ਦਿਲਚਸਪੀ ਕੋਈ ਨਹੀਂ ਹੈਗੀ। ਉਹ ਕਹਿੰਦਾ ਕਿੱਥੋਂ ਮੇਰੇ ਗਲ ਸਟੋਰ ਦਾ ਕੰਮ ਪੈ ਗਿਆ, ਮੈਂ ਤਾਂ ਟਰੱਕ ਚਲਾਉਣ ਲਈ ਬਣਿਆ। ਜਿਹੜਾ ਕਸਟਮਰ ਸਰਵਿਸ ਨੂੰ ਰੱਖ ਦੋ ਸਾਈਡ ਤੇ ਕਦੋਂ ਮੇਰੇ ਕੋਲ ਲਾਇਸੈਂਸ ਜਿਹੜਾ ਆਊਗਾ। ਜਿਹਨਾਂ ਕੋਲ ਨਹੀਂ ਹੱਥ ਪੈਂਦਾ ਉਹ ਕਹਿੰਦਾ ਮੈਂ ਯੂਟਾ ਜਾ ਕੇ ਬਣਾ ਲਵਾਂ। ਠੀਕ ਆ, ਇਹਦੇ ਵਿੱਚ ਹੁਣ ਕੀ ਖਬਰਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਕਿ ਇੱਕ ਤਾਂ ਸੀਗਾ ਕਿ ਇੱਕ ਇਨਵੈਸਟੀਗੇਸ਼ਨ ਜਿਹੜੀ ਖਬਰ ਆ ਉਹ ਇਹ ਆ ਕਿ ਨਕਲੀ ਜਿਹਨਾਂ ਨੇ ਲਾਇਸੈਂਸ ਬਣਾਏ ਸੀਗੇ। ਠੀਕ ਆ ਜੀ, ਉਹਦੇ ਵਿੱਚ ਜਿਹੜੀ ਸੀਗੀ FBI ਲੈਵਲ ਦੀ ਰਿਸਰਚ ਚੱਲਦੀ ਹੈ ਕਿ ਨਕਲੀ ਲਾਇਸੈਂਸ ਕਿਹਨਾਂ ਨੇ ਬਣਾਏ ਸੀ, ਜਿਹਨਾਂ ਨੂੰ ਟਰੱਕ ਚਲਾਉਣਾ ਨਹੀਂ, ਜਿਹੜਾ ਪੂਰੇ ਕਰ ਨਹੀਂ ਸਕਦੇ ਸੀਗੇ, ਪੈਸੇ ਪੂਸੇ ਦੇ ਕੇ ਬਣਾ ਲੈਂਦੇ ਆ। ਓਕੇ, ਉਹ ਵੀ ਆਪਣੇ ਕਮਿਊਨਿਟੀ ਦੇ ਵਿੱਚ ਕਾਫੀ ਜਿਹੜੀ ਕਾਮਨ ਜਿਹੜੀ ਨੌਲੇਜ ਤੁਸੀਂ ਕਹ ਲਓ ਹੈਗੀ ਆ। ਠੀਕ ਆ, ਤੇ ਤੋੜ ਲੱਭਿਆ ਸੀ ਲੋਕਾਂ ਨੇ ਕਿ ਆਹ ਸਟੇਟ ਚੱਲ ਜਾਓ, ਏਦਾਂ ਕਰ ਲਓ, ਉਦਾਂ ਕਰ ਲਓ, ਤੇ ਨਕਲੀ ਲਾਇਸੈਂਸ ਜਿਹੜੇ ਬਣਾ ਕੇ ਆ ਜਾਂਦੇ ਸੀਗੇ। ਤੇ ਕੈਲੀਫੋਰਨੀਆ 'ਚ ਮੰਨ ਲਓ ਜੇ ਬਣਨਾ ਔਖਾ ਜਾਂ ਟਾਈਮ ਜ਼ਿਆਦਾ ਲੱਗਦਾ। ਹੁਣ ਚੱਕਰ ਕੀ ਆ ਜਾਂਦਾ ਸੀਗਾ, ਜਦੋਂ ਤੁਸੀਂ ਕਈ ਵਾਰੀ ਸਟੇਟ 'ਚ ਜਾਂਦੇ ਆ, ਠੀਕ ਆ, ਕੋਈ ਵੀ ਲਾਇਸੈਂਸ ਬਣਾਉਂਦੇ ਆ, ਉਹ ਤੁਹਾਨੂੰ ਰੈਜ਼ੀਡੈਂਸ ਪੁੱਛਦੀ ਆ ਉੱਥੇ ਕਿ ਤੁਸੀਂ ਰਹਿੰਦੇ ਕਿੱਥੇ ਆ। ਜੀ, ਜਿਹੜੇ ਟਰੱਕ ਸਕੂਲਾਂ ਵਾਲੇ ਆ ਉਹ ਆਪ ਹੀ ਐਡਰੈਸ ਭਰ ਦਿੰਦੇ ਨਾ ਟਰੱਕ ਸਕੂਲ ਦਾ। ਤੇ ਹੁਣ ਜਦੋਂ ਬੰਦਾ ਉਹ ਲਾਇਸੈਂਸ ਬਣਾ ਲੈਂਦਾ, ਬਾਅਦ ਚੋਂ ਟਰਾਂਸਫਰ ਕਰ ਲੈਂਦੇ ਆ, ਜੋ ਵੀ ਹੈ ਉਹ ਰੈਕਡ ਤੇ ਜਿਹੜੀ ਇਨਫੋਰਮੇਸ਼ਨ ਚੜ ਜਾਂਦੀ ਹੈ। ਸੋ ਡੀਐਮਵੀ ਦਾ ਰੈਕਡ ਜਿਹੜਾ ਉਹਦੇ ਵਿੱਚ ਕੀ ਹੈ ਕਿ ਕਈ ਵਾਰੀ ਐਡਰੈਸ ਉਹਦੇ ਵਿੱਚ ਏਦਾਂ ਦੇ ਬੋਲਦੇ ਆ ਜਿਹੜੇ ਬੰਦੇ ਨੇ ਆਪਣੀ ਸਾਈਲਮ ਐਪਲੀਕੇਸ਼ਨ 'ਚ ਨਹੀਂ ਲਿਖੇ। ਜਿਹੜੀ ਸਾਈਲਮ ਦੀ ਐਪਲੀਕੇਸ਼ਨ ਉਹ 'ਚ ਤੁਹਾਨੂੰ 5 ਸਾਲ ਦੇ ਪਿਛਲੇ ਐਡਰੈਸ ਪੁੱਛਦੇ ਆ। ਠੀਕ ਆ, ਤੇ ਜਦੋਂ ਤੁਸੀਂ ਆਉਂਦੇ ਆ ਤੁਹਾਨੂੰ ਉਹ ਇਨਫੋਰਮੇਸ਼ਨ ਆਪਣੀ ਨਾਲੇ ਉਹ ਕਹਿੰਦੇ ਆ ਕਿ 5 ਦਿਨ ਦੇ ਵਿੱਚ ਤੁਸੀਂ ਆਪਣਾ ਐਡਰੈਸ ਜਦੋਂ ਅਪਡੇਟ ਕਰਨਾ। ਸੋ ਇਹ ਹੁਣ ਇੱਕ ਡੀਐਮਵੀ ਦਾ ਹੋਰ ਮੁੱਦਾ ਆ ਗਿਆ, ਜਿੱਦਾਂ ਇੱਕ ਤੁਹਾਨੂੰ ਹੈਲਥ ਵਾਲਾ ਦੱਸਿਆ ਸੀਗਾ। ਠੀਕ ਹੈ, 5875 ਜਿਹੜਾ ਫਾਰਮ ਆ, ਤੇ ਇੱਕ ਇਹ ਦੂਸਰਾ ਮੁੱਦਾ ਆ ਗਿਆ। ਮੁੱਦਾ ਇਹ ਏਦਾਂ ਬਣਿਆ ਕਿ ਜਿਹੜਾ ਨਵਾਂ ਬੰਦਾ ਆ ਰਿਹਾ ਉਹਨੂੰ ਤਾਂ ਪਤਾ ਹੀ ਨਹੀਂ ਕਿ ਇਹ ਮੁੱਦਾ ਵੀ ਪੈਣਾ। ਕੀ ਚੱਕਰ ਹੈ ਕਿ ਉਹ ਬਾਹਰ ਨਿਕਲਦਾ ਜਦੋਂ ਬੌਂਡ ਜਿਹੜੇ ਹੁਣ ਤਾਂ ਹੋਰ ਕੰਮ ਜਿਹੜਾ ਵਧ ਜਾਣਾ, ਗਰੰਟਰ ਕੌਣ ਆ, ਉਹ ਕਈ ਵਾਰੀ ਉਹ ਬੰਦਾ ਲੱਭਦਾ ਕੌਣ ਯਾਰ ਗਰੰਟੀ ਭਰੇ। ਸੋ ਉਹਨੇ ਇੱਕ ਐਡਰੈਸ ਦਿੱਤਾ ਹੁੰਦਾ, ਕਈ ਵਾਰੀ ਆਪਾਂ ਵੇਖਦੇ ਹਾਂ ਕਿ ਉਹ ਬੰਦਾ ਗਿਆ ਵੀ ਨਹੀਂ ਕਦੀ ਉਹ ਐਡਰੈਸ ਤੇ। ਜਿਹੜਾ ਗਰੰਟਰ ਹੁੰਦਾ ਕਹਿੰਦਾ ਮੈਂ ਘਰ ਹੀ ਨਹੀਂ ਵਾੜਨਾ ਤੈਨੂੰ। ਠੀਕ ਹੈ, ਤੇ ਕਿਤੇ ਹੋਰ ਹੀ ਚੱਲ ਗਿਆ, ਮਿਸੀਸਿਪੀ ਚੱਲ ਗਿਆ ਸਟੋਰ ਤੇ, ਕਿਤੇ ਹੋਰ ਚੱਲ ਗਿਆ। ਤੇ ਉਹਦਾ ਜਿਹੜਾ ਕੇਸ ਸੀਗਾ ਉਹ ਆ ਗਿਆ LA ਵੱਲ, ਤੇ ਬੰਦੇ ਨੇ ਕਦੀ LA ਪੈਰ ਹੀ ਨਹੀਂ ਧਰਿਆ। ਠੀਕ ਹੈ, ਤੇ ਬੰਦੇ ਨੂੰ ਪਤਾ ਵੀ ਨਹੀਂ, ਤੇ ਬਾਅਦ ਚ ਉਹਨੇ ਵਕੂਲ ਕੀਤਾ, ਤੇ ਫਿਰ ਮਿਸੀਸਿਪੀ ਕੇਸ ਲੱਗ ਗਿਆ, ਜਾਂ ਫਿਰ ਉਹ ਮੂਵ ਹੋ ਕੇ ਕੌਂਕੜ ਆ ਗਿਆ। ਸੋ ਏਦਾਂ ਦੀਆਂ ਗੱਲਾਂ ਆਪਾਂ ਬਹੁਤ ਵੇਖ ਰਹੇ ਹਾਂ। ਉਹ ਹੁਣ ਕੀ ਕਰਦੇ ਆ ਕਿ ਉਹਨਾਂ ਨੂੰ ਪਤਾ ਲੱਗ ਗਿਆ, ਕਈ ਸਰਕਾਰੀ ਵਕੀਲ ਤੇ ਕਈ ਜੱਜ ਵੀ ਇਨਕਲੂਡਡ, ਕਿ ਇਹਨਾਂ ਨਾਲ ਕੇਸ ਤਾਂ ਸਾਨੂੰ ਲੜਨ ਦੀ ਲੋੜ ਹੀ ਨਹੀਂ, ਇਹਨਾਂ ਨੂੰ ਤਾਂ ਆਪਾਂ ਐਡਰੈਸ ਦੇ ਬੇਸ ਤੇ ਫੇਲ ਕਰ ਸਕਦੇ ਹਾਂ, ਐਡੀ ਡਿਟੇਲ 'ਚ ਜਾਣ ਦੀ ਲੋੜ ਹੀ ਨਹੀਂ। ਅੱਛਾ, ਉਹ ਬੰਦੇ ਨੂੰ ਪਹਿਲਾਂ ਜਿਹੜਾ ਸੀਗਾ ਪਹਿਲਾਂ ਹੀ ਪੁੱਛ ਲੈਂਦੇ ਕਿ ਤੂੰ ਆਪਣੇ ਸਾਰੇ ਐਡਰੈਸ ਦੱਸ। ਠੀਕ ਆ, ਉਹ ਬੰਦਾ ਦੱਸ ਦਿੰਦਾ ਜੀ। ਫਿਰ ਉਹਨੂੰ ਪੁੱਛਦੇ ਆ, ਇਹ ਮਤਲਬ ਐਡਰੈਸ ਦਾ ਫਾਰਮ ਆ ਨਾ, ਮੈਨੂੰ ਖੁਦ ਆਪਣੀ ਫਰਮ 'ਚ ਭਰਨ 'ਚ ਮਤਲਬ ਤੁਸੀਂ ਕਹਿ ਲਓ ਕਿ ਸਾਰਾ ਫਾਰਮ ਇੱਕ ਪਾਸੇ, ਜਿਹੜਾ ਐਡਰੈਸ ਵਾਲਾ ਵਾ 2-3 ਘੰਟੇ ਕਈ ਵਾਰੀ ਸਿਰ ਖਪਾਈ ਕਰਨੀ ਪੈਂਦੀ ਬੰਦਿਆਂ ਨਾਲ ਦੱਸਦੇ, ਉਹ ਬੰਦਾ ਗਲਤ ਹੀ ਲਿਖੀ ਜਾਂਦਾ, ਡੇਟਾ ਹੀ ਨਹੀਂ ਪਤਾ ਉਹਨੂੰ, ਬੰਦੇ ਨੂੰ ਆਪ ਹੀ ਨਹੀਂ ਪਤਾ ਆਪਣੇ ਐਡਰੈਸ ਕਿਹੜੇ ਆ। ਠੀਕ ਆ, ਤੇ ਹੁਣ ਐਡਰੈਸ ਕਿਤੇ ਦਾ ਲਿਖਿਆ, ਕੰਮ ਕਿਤੇ ਕਰ ਰਹੇ ਆ, ਉਹ ਵੀ ਗੱਲ ਹੋ ਜਾਂਦੀ ਕਿ ਯਾਰ ਤੂੰ ਕੰਮ ਦੂਜੀ ਸਟੇਟ 'ਚ ਕਰ ਰਿਹਾ ਐਡਰੈਸ। ਫਿਰ ਨਾ ਕੋਰਟ 'ਚ ਸਫਾਈਆਂ ਦੇਣ ਲੱਗ ਪੈਂਦੇ ਕਿ ਨਹੀਂ ਜੀ ਮੈਂ ਤਾਂ ਰਹਿਣਾ ਏਦਾਂ ਸੀਗਾ, ਉਹ ਤਾਂ ਮੇਰਾ ਜੀ ਕੰਮ ਕਰਨ ਵਾਲਾ ਐਡਰੈਸ ਹੋਰ ਆ, ਮੇਰਾ ਰਹਿਣ ਵਾਲਾ ਹੋਰ ਆ। ਐਵੇਂ ਜਿੱਦਾਂ ਹੁੰਦਾ ਨਾ, ਆਪਣੀਆਂ ਨਾ ਸਮਝੀਆਂ ਗੱਲਾਂ ਜਿਹੜੀਆਂ ਕਹਿ ਲਓ ਤੁਸੀਂ ਕਰੀ ਜਾਂਦੇ ਆ। ਸੋ ਬੰਦੇ ਦਾ ਇੱਕੋ ਐਡਰੈਸ ਹੁੰਦਾ, ਫਿਜ਼ੀਕਲ ਐਡਰੈਸ, ਜਿੱਥੇ ਬੰਦਾ ਸੌਂਦਾ। ਹਫਤੇ ਦੇ ਵਿੱਚ ਉਹ ਜੱਜ ਪੁੱਛਦਾ ਅੱਗੋਂ ਦੀ ਕਿ ਤੂੰ ਹਫਤੇ 'ਚ ਕਿੰਨੇ ਦਿਨ ਕਿੱਥੇ ਸੌਣਾ। ਠੀਕ ਆ, ਹਫਤੇ 'ਚ ਜਿੱਥੇ ਜ਼ਿਆਦਾ ਬੰਦਾ ਸੋਇਆ ਉਹ ਵਾਲਾ ਉਹਦਾ ਐਡਰੈਸ ਆ। ਬੋਟਮ ਲਾਈਨ ਇਹ ਆ, ਇਹ ਨਹੀਂ ਕਿ ਮੈਂ ਵੀਕਐਂਡ ਤੇ ਮੈਂ ਜੀ LA ਨੂੰ ਜਾਣਾ, ਏਦਾਂ ਨਹੀਂ ਹੁੰਦਾ। ਸੋ ਜਿੱਥੇ ਬੰਦਾ ਰਹਿ ਰਿਹਾ, ਜਿੱਥੇ ਬੰਦਾ ਕੰਮ ਕਰ ਰਿਹਾ, ਉਹ ਸਾਰਾ ਡਿਸਟੈਂਸ ਜਿਹੜੇ ਗੂਗਲ ਨਾਲ ਚੈੱਕ ਕਰਨ ਵਾਲੇ ਆ। ਜੇ ਤੁਸੀਂ ਜਿਹੜੇ ਪੁਰਾਣੇ ਬੰਦਿਆਂ ਦੀਆਂ ਜੇ ਗੱਲਾਂ ਸੁਣ ਕੇ ਤੁਸੀਂ ਅੱਜ ਅਸਾਈਲਮ ਜੇ ਫਾਈਲ ਕਰ ਰਹੇ ਨਾ, ਤੇ ਤੁਸੀਂ ਡੁੱਬੋਗੇ। ਉਹਨਾਂ ਟਾਈਮਾਂ 'ਚ ਗੂਗਲ ਮੈਪਸ ਨਹੀਂ ਹੁੰਦਾ ਹੈਗਾ, ਇੰਟਰਨੈਟ ਨਹੀਂ ਹੁੰਦੀ, ਉਹਨਾਂ ਦੀ ਨੌਲੇਜ ਬੈਕਡੇਟਡ ਆ। ਗੇਮ ਜਿਹੜੀ ਹੈਗੀ ਬਹੁਤ ਸਟ੍ਰਿਕਟ ਹੋ ਗਈ ਆ। ਠੀਕ ਆ, ਹੁਣ ਬਹੁਤ ਜ਼ਿਆਦਾ ਜਿਹੜੀ ਇਨਕੁਆਇਰੀ ਆ, ਤੇ ਬਹੁਤ ਜ਼ਿਆਦਾ ਲੋਕ ਜਿਹੜੇ ਆ ਗਏ ਆ, ਤੇ ਐਡਰੈਸਾਂ ਦੇ ਘਪਲੇ ਬਹੁਤ ਜ਼ਿਆਦਾ ਜਿਹੜੇ ਕਾਮਨ ਆ, ਆਮ ਗੱਲ ਆ ਕਿ ਰਹਿਣਾ ਵੀ ਮੈਂ ਸੈਂਟਾਨਾ ਤੇ ਕੇਸ ਮੇਰੇ ਲੱਗੇ ਸੈਨ ਫਰਾਂਸਿਸਕੋ। ਇਹ ਲੋਕਾਂ ਦਾ ਜਿਹੜਾ ਰਵੱਈਆ ਹੋ ਗਿਆ, ਪਰ ਏਦਾਂ ਹੋ ਨਹੀਂ ਸਕਦਾ। ਫੋਰਮ ਸ਼ਾਪਿੰਗ ਇਹਨੂੰ ਕਹਿੰਦੇ ਆ, ਫੋਰਮ ਸ਼ਾਪਿੰਗ ਨਹੀਂ ਕਰ ਸਕਦੇ। ਸੋ ਹੁਣ ਕੀ ਸੀਗਾ ਕਿ ਉਹ ਬੰਦੇ ਨੂੰ
ਕੋਰਟ ਦੇ ਵਿੱਚ ਉਲਝਾ ਲੈਂਦੇ ਪਹਿਲਾਂ ਕਿ ਅੱਛਾ ਕਿਤੇ ਹੋਰ ਵੀ ਰਿਹਾ, ਕਿਤੇ ਹੋਰ ਵੀ ਆ, ਨਹੀਂ ਪੱਕੀ ਗੱਲ ਆ, ਠੀਕ ਆ, ਤੇਰਾ ਇਹੀ ਐਡਰੈਸ ਆ। ਉਹ ਜਦੋਂ ਬੰਦਾ ਆਪਣੇ ਵੱਲੋਂ ਤਸੱਲੀ ਕਰ ਲੈਂਦਾ, ਸਾਰਾ ਕੁਝ ਮੈਂ ਦੱਸਦਾ ਐਡਰੈਸ ਐਡਰੂਸ, ਉਹ ਕਹਿੰਦੇ ਤੇਰਾ ਤਾਂ ਇੱਥੇ ਐਲਏ ਦਾ ਵੀ ਐਡਰੈਸ ਲਿਖਿਆ, ਉਹ ਗਰੰਟਰ ਵਾਲਾ, ਉਹ ਬੰਦੇ ਨੂੰ ਪਤਾ ਹੀ ਨਹੀਂ ਕੁਛ ਏਦਾਂ, ਹਨਾ। ਕਹਿੰਦੇ ਚੇਂਜ ਆਫ ਵੈਨਿਊ ਕੀਤੀ ਸੀ, ਮਤਲਬ ਤੂੰ ਉੱਥੇ ਝੂਠ ਬੋਲਿਆ। ਉਦੋਂ ਬੰਦਾ ਨਵਾਂ ਆਇਆ ਵਿਚਾਰਾ, ਉਹਨੂੰ ਕੀ ਚਲੋ ਪਤਾ, ਪਰ ਇਹ ਹੈ ਕਿ ਐਡਰੈਸ ਹਿਸਟਰੀ ਚ ਮਾਰ ਉਹ ਖਾ ਗਿਆ। ਫਿਰ ਡੀਐਮਵੀ ਦੇ ਉਹਦੇ ਐਡਰੈਸ ਨਿਕਲਣ ਲੱਗ ਪੈਂਦੇ ਆ, ਕਿ ਲਾਇਸੈਂਸ ਦੇ ਐਡਰੈਸ ਨਿਕਲਣ ਲੱਗ ਪੈਂਦੇ ਆ। ਉਹ ਪਹਿਲਾਂ ਪੁੱਛਦੇ ਕਿ ਕਿਤੇ ਹੋਰ ਵੀ ਲਾਇਸੈਂਸ ਲਿਆ ਸੀਗਾ ਕਦੀ, ਤੇਰੇ ਲਾਇਸੈਂਸ ਕੋਈ ਇਦਾਂ ਦਾ ਸੀਗਾ ਜਿੱਤੇ ਇਸ ਤੋਂ ਇਲਾਵਾ ਕੋਈ ਹੋਰ ਐਡਰੈਸ ਸੀਗਾ। ਤੇ ਉਹ ਲਾਇਸੈਂਸ ਦੇ ਜਿਹੜੇ ਰੈਕਡ ਸੀਗੇ ਉਹ ਸਾਹਮਣੇ ਕਈ ਵਾਰੀ ਖਲੇਰ ਦਿੰਦੇ ਆ, ਐਡਰੈਸ ਉਹਦੇ ਵਿੱਚ ਹੋਰ ਨਿਕਲਦੇ ਆ। ਉੱਥੋਂ ਹੀ ਜਿਹੜਾ ਸੀਗਾ ਐਡਵਰਸ ਕ੍ਰੈਡੀਬਿਲਿਟੀ ਡਿਟਰਮੀਨੇਸ਼ਨ ਜਿਹੜਾ ਸ਼ੁਰੂ ਹੋ ਜਾਂਦਾ, ਬੰਦੇ ਦਾ ਕੌਨਫੀਡੈਂਸ ਜਿਹੜਾ ਸੀਗਾ, ਲੱਤਾਂ ਕੰਬਣ ਲੱਗ ਪੈਂਦੀਆਂ, ਕੌਨਫੀਡੈਂਸ ਜਿਹੜਾ ਟੁੱਟ ਜਾਂਦਾ। ਕਿਉਂਕਿ ਹੁਣ ਜੱਜ ਨੇ ਪਹਿਲਾਂ ਹੀ ਪੁੱਛ ਲਿਆ ਸੀਗਾ ਕਿ ਕੋਈ ਹੋਰ ਵੀ ਹੈਗਾ ਕਿ ਨਹੀਂ ਹੈਗਾ, 4-5 ਵਾਰੀ ਜਦੋਂ ਪੁੱਛ ਕੇ ਤੇ ਬਾਅਦ ਚ ਗਲਤ ਸਾਬਤ ਕਰਤਾ, ਹੈ ਨਾ। ਸੋ ਉਹੀ ਤਾਂ ਚੀਜ਼ ਆਪਾਂ ਕਹਿ ਰਹੇ ਹਾਂ, 4 ਸਾਲ ਹੋ ਗਏ, ਉਹੀ ਤਾਂ ਚੀਜ਼ ਆਪਾਂ ਕਹਿ ਰਹੇ ਹਾਂ ਕਿ ਐਡਰੈਸ ਦੇ ਵਿੱਚ ਘਪਲੇ ਨਹੀਂ ਮਾਰਨੇ, ਜਿੱਥੇ ਰਹਿੰਦੇ ਆ ਉੱਥੇ ਹੀ ਕੇਸ ਲਾਣਾ। ਜੇ ਜੱਜ ਸਟ੍ਰਿਕਟ ਆ ਤਾਂ ਸਟ੍ਰਿਕਟ ਆ। ਹੁਣ ਇਹਦੇ ਵਿੱਚ ਕਈ ਲੋਕ ਏਦਾਂ ਦੇ ਵੀ ਆ, ਰਹਿ ਰਹੇ ਹੁਣ ਸੀਗੇ, ਕੇਸ ਲੱਗਾ ਹੋਇਆ ਕੈਲੀਫੋਰਨੀਆ, ਘਰ ਲਿਆ ਹੋਇਆ ਇੰਡੀਆਨਾ, ਠੀਕ ਆ, ਜਾਂ ਕਿਸੇ ਦਾ ਕੇਸ ਕਿਤੇ ਲੱਗਾ ਹੋਇਆ, ਵਿਆਹ ਕਰਾ ਕੇ ਰਹੀ ਕਿਤੇ ਜਾ ਰਿਹਾ। ਵਿਆਹ ਵਾਲੇ ਕੇਸ ਦੇ ਵਿੱਚ I-130 ਚ ਜਿਹ ਚ ਰਿਕੁਆਇਰਮੈਂਟ ਤੁਹਾਡੀ ਇਹ ਹੁੰਦੀ ਕਿ ਇਕੱਠੇ ਰਹਿੰਦੇ ਆ, ਵਿਆਹ ਅਸਲੀ ਆ, ਉਹਦੇ ਵਿੱਚ ਐਡਰੈਸ ਕੁਝ ਹੋਰ ਦੱਸਦਾ, ਉਹਦੇ ਵਿੱਚ ਕੁਝ ਹੋਰ ਦੱਸਦਾ। ਸੋ ਦੇਖੋ, ਜਿਹੜੇ ਤਾਂ ਹੈਗੇ ਪੈਰਾਲੀਗਲ, ਉਹਨਾਂ ਨੇ ਤੁਹਾਡੇ ਕੋਲ ਪੁੱਛ ਕੇ ਫਾਰਮ ਭਰ ਕੇ ਤੁਹਾਡਾ ਕੰਮ ਨਿਪਟਾ ਦੇਣਾ $500,000 ਚ, ਠੀਕ ਆ। ਉਹਨਾਂ ਨੇ ਡਿਲੀਜੈਂਸ ਜਿਹੜੀ ਹੁੰਦੀ ਹੈ, ਇਹ ਚੈੱਕ ਚੁੱਕ ਕੁਝ ਨਹੀਂ ਕਰਨਾ ਉਹਨਾਂ ਨੇ। ਉਹਨੇ ਐਂਡ 'ਚ ਇਹੀ ਕਹਿਣਾ ਕਿ ਤੁਸੀਂ ਐਡਰੈਸ ਦਿੱਤਾ ਤੇ ਆਪਾਂ ਅੱਗੇ ਜਿਹੜਾ ਭਰਿਆ। ਸੋ ਇਹ ਜਿਹੜਾ ਐਡਰੈਸ ਵਾਲਾ ਨਾ ਬੜਾ ਸੀਰੀਅਸ ਮੁੱਦਾ ਜਿਹੜਾ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਦੇ ਟਾਈਮ ਦੇ ਵਿੱਚ ਆ ਜਾਣਾ। ਇਹਦੇ ਵਿੱਚ ਘਪਲਾ ਨਾ ਕਰੋ। ਕ੍ਰੈਡਿਟ ਜਿਹੜੇ ਕਿੱਥੋਂ ਰਨ ਹੋਇਆ, ਠੀਕ ਆ, ਉਹ ਕਹਿੰਦਾ ਲੈ ਤੂੰ ਤਾਂ ਕ੍ਰੈਡਿਟ ਕਾਰਡ ਅਪਲਾਈ ਕੀਤਾ ਸੀਗਾ ਇੱਥੋਂ ਦੀ, ਠੀਕ ਆ। ਉਹ ਫਿਰ ਬਹਾਨਾ ਜਿਹਾ ਮਾਰਦਾ ਬੰਦਾ, ਨਹੀਂ ਮੇਰੇ ਦੋਸਤ ਨੇ ਕੀਤਾ ਸੀ ਜੀ। ਉਹ ਕਹਿੰਦਾ, ਜੱਜ ਕਹਿੰਦਾ ਤੂੰ ਜੋ ਮਰਜ਼ੀ ਕਹਿ, ਮੈਂ ਮੰਨ ਨਹੀਂ ਸਕਦਾ, ਤੇ ਤੂੰ ਕ੍ਰੈਡਿਟ ਸਕੋਰ ਹੀ ਤੇਰਾ ਰਨ ਹੋਇਆ ਐਲਏ ਦੇ ਵਿੱਚੋਂ, ਤੇ ਤੂੰ ਕਹਿ ਰਿਹਾ ਤੂੰ ਸੈਨ ਫਰਾਂਸਿਸਕੋ ਰਹਿ ਰਿਹਾ, ਠੀਕ ਆ। ਤੇਰੇ ਜਿਹੜੇ ਟ੍ਰਾਂਜੈਕਸ਼ਨ ਆ ਉਹ ਕਿਤੇ ਹੋਰ ਵੱਜੇ ਆ। ਤੇ ਕਈ ਵਾਰੀ ਤੇ ਉਹ ਕ੍ਰੈਡਿਟ ਦੀਆਂ ਸਟੇਟਮੈਂਟ ਹੀ ਮੰਗ ਲੈਂਦੇ ਆ ਕਿ ਕਿੱਥੋਂ ਗਰੋਸਰੀ ਕਰਦਾ, ਕਿੱਦਾਂ ਕਰਦਾ। ਠੀਕ ਹੈ, ਤੁਸੀਂ ਵੀ ਸਿਆਣੇ ਆ, ਇਹ ਦੇਖ ਕੇ ਕੋਈ ਏਦਾਂ ਕੋਈ ਔਖਾ ਕੰਮ ਨਹੀਂ ਹੈਗਾ ਦੱਸਣਾ ਕਿ ਮੈਨੂੰ ਤੁਸੀਂ ਜੇ ਰਿਪੋਰਟਾਂ ਦਿਓ ਤਾਂ ਬੰਦਾ ਦੱਸ ਸਕਦਾ, ਠੀਕ ਆ। ਉਹ ਮੰਨ ਲਈ ਗੱਲ ਤੁਹਾਡੀ, ਜੇ ਤੁਹਾਡੇ ਇੰਟਰਸਟੇਟ ਦੇ ਉੱਤੇ ਤੁਹਾਡੇ ਜਿਹੜੇ ਫਿਊਲ ਵਾਲੇ ਚਾਰਜਿਸ ਸਾਰੀ ਕੰਟਰੀ 'ਚ ਵੱਜਦੇ ਆ, ਪਰ ਉਸ ਤੋਂ ਬਾਵਜੂਦ ਵੀ ਜਦੋਂ ਉਹ ਇੱਕੋ ਚੀਜ਼ ਉਹਨਾਂ ਨੇ ਦੇਖੀ ਜਾਣੀ ਹੈ ਕਿ ਲੈ ਬਈ ਇਹ ਤਾਂ ਐਲੇ ਬੈਠਾ ਟ੍ਰਾਂਜੈਕਸ਼ਨ ਕਰਦਾ, ਕਾਸਕੋ ਦੇ ਉੱਥੇ ਆ, ਰੈਸਟੋਰੈਂਟ ਦੇ ਬਿੱਲੇ ਦੇ ਉੱਥੇ ਦੇ ਆ, ਤੇ ਸੈਨ ਫਰਾਂਸਿਸਕੋ ਇਹ ਕਹਿੰਦਾ ਮੈਂ ਰਹਿਣਾ ਵਾਂ, ਤੇ ਸੈਨ ਫਰਾਂਸਿਸਕੋ ਤੇ ਇਹਦਾ ਇੱਕ ਵੀ ਟ੍ਰਾਂਜੈਕਸ਼ਨ ਨਹੀਂ, ਏਦਾਂ ਦਾ ਰਿਹਾਇਸ਼ ਦੀ ਸ਼ੋਅ ਨਹੀਂ ਹੁੰਦੀ, ਹੈ ਨਾ। ਸੋ ਇਹ ਜਿਹੜੇ ਚੱਕਰ ਹੈਗੇ ਆ, ਇਹਨਾਂ ਦੇ ਵਿੱਚ ਨਾ ਪਿਓ। ਇਹ ਪਹਿਲਾਂ ਵੀ ਆਪਾਂ 4 ਸਾਲ ਹੋ ਗਏ ਆ ਕਹਿੰਦੇ ਹੋਏ, ਤੇ ਇਹਦੇ ਕਰਕੇ ਕੇਸ ਆਪਣਾ ਖਰਾਬ ਕਰਾਉਂਗੇ ਛੋਟੀ ਜੀ ਗੱਲ ਕਰਕੇ। ਤੇ ਜੱਜ ਕਹਿ ਕੇ ਵੀ ਕਹਿੰਦੇ ਬੜੀ ਅਫਸੋਸ ਵਾਲੀ ਗੱਲ ਹੈਗੀ ਆ, ਤਾਨਾ ਜੱਜ ਮਾਰਦਾ ਕਿ ਇਹਦਾ ਇਸ ਗੱਲ ਕਰਕੇ ਜਿਹੜਾ ਕੇਸ ਡਿਨਾਈ ਕਰਨਾ ਪੈ ਰਿਹਾ, ਠੀਕ ਹੈ। ਸੋ ਇਹ ਜਿਹੜੇ ਡੀਐਮਵੀ ਦੇ ਜਿਹੜੇ ਰੈਕਡ ਆ, ਜਿਹੜੇ ਲਾਇਸੈਂਸ ਤੁਸੀਂ ਲੈਣ ਚਲ ਜਾਂਦੇ ਦੂਜੀ ਸਟੇਟ ਦੇ ਵਿੱਚ, ਤੁਹਾਡੀ ਜੇ ਰਿਹਾਇਸ਼ ਚੇਂਜ ਹੁੰਦੀ ਆ ਤੇ ਤੁਹਾਨੂੰ 5 ਦਿਨ ਦੇ ਅੰਦਰ ਆਪਣਾ ਜਿਹੜਾ ਐਡਰੈਸ ਜਿਹੜਾ ਚੇਂਜ ਕਰਨਾ ਪੈਣਾ ਸੀਗਾ, ਠੀਕ ਹੈ। ਹੁਣ ਕੀ ਫਰਕ ਆ ਜਾਂਦਾ, ਤੁਹਾਡੇ ਸੱਜਣ ਮਿੱਤਰ ਨੇ ਤੁਹਾਨੂੰ ਕਹਿਣਾ ਲੈ ਕੋਈ ਗੱਲ ਨਹੀਂ, ਵਕੀਲ ਐਵੇਂ ਮਾਰਦਾ ਵਾ। ਉਹ ਸੱਜਣ ਮਿੱਤਰ ਦਾ ਹੋ ਗਿਆ ਕੇਸ ਪਾਸ, 2023 ਚ ਕੰਮ ਸੌਖਾ ਸੀਗਾ, 2022 ਚ ਉਤੋਂ ਵੀ ਸੌਖਾ ਸੀਗਾ, 21 ਚ ਉਤੋਂ ਵੀ ਸੌਖਾ ਸੀਗਾ। ਸੋ ਸਾਲ ਬਾਏ ਸਾਲ ਜਿਹੜੀ ਸੀਗੀ ਔਖਾ ਹੋ ਜਾਂਦਾ ਕੰਮ। ਤੇ ਮੇਨ ਗੱਲ ਇਹ ਹੈ ਕਿ ਬਹੁਤ ਜ਼ਿਆਦਾ ਲੋਕ ਜਿਹੜੇ ਆ ਗਏ ਆ, ਜਦੋਂ ਤੁਹਾਡੇ ਦੋਸਤ ਦਾ ਕੇਸ ਸੀਗਾ ਉਦੋਂ ਲੋਕੀ ਆਏ ਸੀਗੇ, ਸ਼ਟਰ ਖੁੱਲੇ ਸੀਗੇ, ਪਰ ਉਹਨਾਂ ਦੀਆਂ ਤਰੀਕਾਂ ਨਹੀਂ ਪਈਆਂ ਸੀਗੀਆਂ। ਹੁਣ ਜਿਹੜੇ ਸੀਗੇ ਜੱਜ, ਉਹ ਬੈਕ ਟੂ ਬੈਕ ਪੰਜਾਬੀ ਕੇਸ ਸੁਣ ਕੇ, ਜਿਹੜਾ ਜੱਜ ਐਡਰੈਸ ਨੂੰ ਕੁਐਸਚਨ ਕਰ ਰਿਹਾ ਉਹ ਐਡਰੈਸ ਨੂੰ ਕੁਐਸਚਨ ਕਰੀ ਜਾ ਰਿਹਾ, ਠੀਕ ਆ। ਇਹ ਤੁਹਾਨੂੰ ਗੱਲਾਂ ਕਿਸੇ ਨੇ ਦੱਸਣੀਆਂ ਨਹੀਂ, ਕਿਉਂ ਨਹੀਂ ਦੱਸਣੀਆਂ, ਇਹ ਗੱਲਾਂ ਦੱਸਣ ਨੂੰ ਕੌੜੀਆਂ ਲੱਗਦੀਆਂ, ਠੀਕ ਆ। ਸੋ ਜਦੋਂ ਕੌੜੀਆਂ ਗੱਲਾਂ ਆਪਾਂ ਕਰਦੇ ਆ, ਲੋਕੀ ਮੱਚਦੇ ਆ, ਨੈਗੇਟਿਵ ਕਮੈਂਟ ਕਰਦੇ ਆ, ਪਰ ਇਹਦੇ ਵਿੱਚ ਸਾਨੂੰ ਕੋਈ ਫਾਇਦਾ ਨਹੀਂ, ਸਾਡੇ ਕੰਮ ਚੱਲਦੇ ਰਹਿਣੇ ਆ, ਤੁਹਾਡੇ ਫਾਇਦੇ ਦੀ ਗੱਲ ਹੈਗੀ ਆ, ਠੀਕ ਆ। ਸੋ ਇਹ ਜਿਹੜੇ ਡੀਐਮਵੀ ਵਾਲੇ ਜਿਹੜੇ ਆਪਣੇ ਐਡਰੈਸ ਆ, 589 ਵਾਲੀ ਜਿਹੜੀ ਐਡਰੈਸ ਹਿਸਟਰੀ ਆ, ਇਹ ਸਾਰੀ ਜਿਹੜੀ ਸਹੀ ਕਰਕੇ ਜਿਹੜਾ ਪੂਰਾ ਰੱਖੋ। ਇਹਦੇ ਨਾਲ ਉਹ ਐਡਰੈਸ ਹਿਸਟਰੀ ਦੀ ਜਦੋਂ ਗੱਲ ਕਰੀਏ, ਉਹ ਵੇਖਦੇ ਆ ਕਿ ਟੂਰਿਸਟ ਵੀਜ਼ੇ ਦੀ ਐਪਲੀਕੇਸ਼ਨ ਤੁਹਾਡੀ, ਜੇ ਕੋਈ ਯੂਐਸ ਦਾ ਵੀਜ਼ਾ ਲਾਇਆ, ਟੂਰਿਸਟ ਵੀਜ਼ੇ ਦੀ ਐਪਲੀਕੇਸ਼ਨ, ਠੀਕ ਹੈ, ਉਹਦੇ ਬੰਦਾ ਕਹਿ ਰਿਹਾ ਮੈਂ ਬੰਬੇ ਰਹਿੰਦਾ ਸੀਗਾ, ਮੈਂ ਇੱਥੇ ਕੰਮ ਕਰਦਾ ਸੀਗਾ, ਮੈਂ ਇੰਜੀਨੀਅਰ ਸੀਗਾ, ਉਹ ਸੀਗਾ, ਕਹਿੰਦਾ ਤੂੰ ਅਸਾਲਮ ਚ ਦੱਸੀ ਜਾਂਦਾ ਤੂੰ ਕਿਸਾਨ ਆ, ਉਹ ਚ ਤੂੰ ਕਹਿ ਰਿਹਾ ਮੈਂ ਏਦਾਂ ਸੀਗਾ, ਸਟੱਡੀ ਵੀਜ਼ੇ ਦੇ ਵੀ ਤੂੰ ਅਮਰੀਕਾ ਦੀ ਐਪਲੀਕੇਸ਼ਨ ਭਰੀ। ਉਹ ਬੰਦਾ ਨਾ ਬਹਾਨੇ ਜੇ ਮਾਰਦਾ, ਫਿਰ ਲੈ ਵੀ ਮੇਰੇ ਏਜੰਟ ਨੇ ਭਰਤੀ, ਮੈਂ ਸਟੂਡੈਂਟ ਵੀਜ਼ਾ ਲਾਇਆ ਹੈਗਾ, ਮੇਰਾ ਰਿਫਿਊਜ਼ ਹੋ ਗਿਆ। ਉਹ ਗੱਲਾਂ ਸੁਣ ਕੇ ਜੱਜਾਂ ਦੇ ਕੰਨਾਂ ਚੋਂ ਖੂਨ ਨਿਕਲਣ ਲੱਗ ਪਿਆ। ਹੁਣ ਉਹ ਨਾ ਕਰਿਆ ਕਰੋ ਏਦਾਂ ਦੀਆਂ ਕਿ ਮੈਨੂੰ ਪਤਾ ਨਹੀਂ ਸੀਗਾ, ਉਹ ਹਰੇਕ ਚੀਜ਼ ਏਜੰਟ ਤੇ ਨਹੀਂ ਸੁੱਟੀ ਜਾਂਦੀ। ਜਿੱਦਾਂ ਮੈਂ ਦੱਸਿਆ ਕਿ ਐਲਏ ਇੱਕ ਸੀਗਾ ਜੱਜ ਸਾਹਿਬ, ਉਹਨੂੰ ਬੰਦੇ ਨੂੰ ਕਹਿੰਦਾ ਤੇਰੀ ਤਾਂ ਕਹਿੰਦਾ ਆਦਤ ਬਣ ਗਈ, ਕਹਿੰਦਾ ਤੂੰ ਆਪਣੇ ਆਪ ਨੂੰ ਛੱਡ ਕੇ ਕਹਿੰਦਾ ਸਾਰਿਆਂ ਨੂੰ ਕਹਿੰਦਾ ਬਲੇਮ ਕਰੀ ਜਾਣਾ ਵਾ, ਆਪ ਨਹੀਂ ਕਹਿੰਦਾ ਤੂੰ ਜ਼ਿੰਮੇਵਾਰੀ ਜਿਹੜਾ ਚੱਕਦਾ। ਸੋ ਇਹ ਜਿਹੜਾ ਹਿਸਾਬ ਕਿਤਾਬ ਸੀਗਾ ਟਰੰਪ ਦੇ ਟਾਈਮ ਤੇ, ਹੁਣ ਜਿਹੜਾ ਇੱਧਰਲੇ ਪਾਸੇ ਨੂੰ ਜਿਹੜੀ ਚੀਜ਼ ਜਾਰੀ ਹੈ।
ਤੇ ਆ ਜਿਹੜਾ ਸਵਾਲ ਜਵਾਬ ਜਿਹੜੇ ਹੁਣ ਕੋਰਟ ਦੇ ਵਿੱਚ ਨਵੇਂ ਆ ਰਹੇ ਆ। ਡੀਐਮਵੀ ਦੇ ਕਰਕੇ ਜਿਹੜੇ ਬੰਦੇ ਨੂੰ ਟੰਗਿਆ ਜਾ ਰਿਹਾ। ਸੋ